ठीक 417 साल पहला 1604 ईस्वी ਨੂੰ ਜਿਹੜੀ ਬੀੜ ਆਦਿ ਗੁਰੂ ਗ੍ਰੰਥ ਸਾਹਿਬ ਦੀ ਤਿਆਰ ਕਰਵਾਈ ਗੁਰੂ ਅਰਜਨ ਸਾਹਿਬ ਨੇ ਰਾਮਸਰ ਬਿਲਕੁਲ ਨੇੜੇ ਬੜਾ ਹੀ ਸ਼ਾਂਤ ਮੁਕਾਮ ਹੈ ਜਿੱਥੇ ਲਗਭਗ 4-5 ਸਾਲ ਇਸ ਦੇ ਉੱਤੇ ਜਿਹੜਾ ਭਾਈ ਗੁਰਦਾਸ ਜੀ ਸਾਡੇ ਪਹਿਲੇ ਸਕਰਾਈਬ ਨੇ ਉਹਨਾਂ ਨੇ ਲਿਖੀ ਕਿ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿੱਥੇ ਜਾਲੀ ਗੁਰੂ ਡੰਬ ਵੀ ਆ ਗਿਆ ਸੀ ਤੇ ਇੱਕ ਨਾਨਕ ਲਫ਼ਜ਼ ਉਸ ਨਾਲ ਜੋੜ ਕੇ ਬਹੁਤ ਕੁਝ ਐਸਾ ਵੀ ਘੁੰਮ ਰਿਹਾ ਸੀ। ਅੱਜ ਵੀ ਕੁਝ ਤੁਕਾਂ ਤੁਸੀਂ ਇਸ ਕਿਸਮ ਦੀਆਂ ਦੇਖੋਗੇ ਕਿ ਜਿਹਦਾ ਬਾਣੀ ਨਾਲ ਸੰਬੰਧ ਨਹੀਂ ਹੈ, ਜਿਵੇਂ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤਾਤੀ ਵਾਓ। ਹੁਣ ਬਹੁਤ ਸਾਰੇ ਸਮਝਦੇ ਨੇ ਵੀ ਬਾਣੀ ਹੈ, ਬਾਣੀ ਦਾ ਹਿੱਸਾ ਨਹੀਂ ਹੈ। ਗੁਰੂ ਅਰਜਨ ਸਾਹਿਬ ਲਗਭਗ 18 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠਦੇ ਨੇ, ਪੰਜਵੇਂ ਪਾਤਸ਼ਾਹ ਨੇ, ਔਰ ਉਹਨਾਂ ਦੇ ਪੀਰੀਅਡ ਦੇ ਵਿੱਚ ਹੀ ਸਰੋਵਰ ਦਾ ਮੁਕੰਮਲ ਹੋਣਾ, ਉਸ ਦੇ ਨਾਲ ਖਾਸ ਤੌਰ ਤੇ ਜਿਹੜਾ ਉਹਦੇ ਵਿਚਕਾਰ ਹਰਮੰਦਰ ਸਾਹਿਬ ਦੀ ਸਥਾਪਨਾ ਹੈ, ਜਿਸ ਦੇ ਲਈ ਸਾਈਂ ਮੀਆਂ ਮੀਰ ਜੀ ਨੂੰ ਜਿਹਦਾ ਸੰਗੇ ਬੁਨਿਆਦ ਰੱਖਣ ਦੇ ਲਈ ਪਾਲਕੀ ਭੇਜ ਕੇ ਗੁਰੂ ਅਰਜਨ ਸਾਹਿਬ ਲਾਹੌਰ ਤੋਂ ਉਹਨਾਂ ਨੂੰ ਇਨਵਾਈਟ ਕਰਦੇ ਨੇ। ਗੁਰੂ ਅਰਜਨ ਸਾਹਿਬ ਨੇ ਹਰਮੰਦਰ ਸਾਹਿਬ ਜਿਸ ਦੇ 4 ਦਰਵਾਜ਼ੇ ਜਿਹੜੇ ਇਸ ਗੱਲ ਦਾ ਸੁਨੇਹਾ ਸੀ ਕਿ ਕਬੀਰ ਜਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ, ਕਿ ਇਹ ਚਾਰੋਂ ਦਰਵਾਜ਼ੇ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਲਈ ਖੁੱਲੇ ਨੇ। ਫਤਿਹ, ਅਸਲਾਮ ਵਾਲੇਕੁਮ, ਆਦਾਬ, ਬਰਜ਼ ਮੈਂ ਤੁਹਾਡੀ ਹੋਸਟ ਨਿਦਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਸ਼ੂ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सचो सच विच बहुत शुक्रिया जी राज साहब जी। 1 सितंबर 2021 17 ਭਾਦੋਂ ਨਾਨਕ ਸ਼ਾਹੀ ਸਮੇਂ 553 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਬੈਲ5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਾਡੀ ਇੱਕ ਬਹੁਤ ਹੀ ਪਿਆਰੀ ਭੈਣ ਮਨਮੰਥਨ ਕੌਰ ਜੀ ਵੱਲੋਂ। ਸੋ ਇਹਨਾਂ ਨੇ TV84 ਦੀ ਸਪਾਂਸਰਸ਼ਿਪ ਡਰਾਈਵ ਵਿੱਚ ਯੋਗਦਾਨ ਪਾਉਣ ਵਾਲੇ ਸਮੁੱਚੇ ਭੈਣਾਂ ਅਤੇ ਭਰਾਵਾਂ ਦੀ ਜਿਹੜਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ। ਸੋ ਆਪਣਾ ਕੌਮੀ ਪੱਖ ਦੁਨੀਆ ਸਾਹਮਣੇ ਰੱਖਣ ਲਈ ਆਜ਼ਾਦ ਸਿੱਖ ਮੀਡੀਆ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ। ਸੋ ਪੈਗਾਸਸ ਰਿਪੋਰਟ ਦੇ ਖੁਲਾਸੇ ਸਰਕਾਰ ਵੱਲੋਂ ਸਿੱਖ ਪੱਤਰਕਾਰਾਂ ਦੀ ਕੀਤੀ ਜਾਸੂਸੀ ਦੱਸਦੀ ਹੈ। ਇਹ ਪੰਥਕ ਅਦਾਰੇ ਸੱਚ ਦੇ ਰਸਤੇ ਤੇ ਚੱਲ ਰਹੇ ਹਨ। ਦਰਸ਼ਕਾਂ ਨੂੰ ਬੇਨਤੀ ਹੈ ਕਿ TV84 ਵਰਗੇ ਮੀਡੀਆ ਅਦਾਰਿਆਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਗੁਰੂ ਸਾਹਿਬ ਦੇ ਹੁਕਮ ਮੁਤਾਬਕ ਆਪਣਾ ਦਸਵੰਧ ਜ਼ਰੂਰ ਕੱਢੋ ਅਤੇ ਪੰਥਕ ਕਾਰਜਾਂ ਵਿੱਚ ਯੋਗਦਾਨ ਪਾਓ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਮਨਮੰਥਨ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਗੁਰਬਾਣੀ ਦੀ ਤੁਕ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਵਿਊਅਰਸ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਹਰਮੰਦਰ ਸਾਹਿਬ ਜੀ ਵਿੱਚ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਆਪਾਂ ਸਿੱਖ ਸੰਗਤਾਂ ਨੂੰ ਬਹੁਤ-ਬਹੁਤ
ਵਧਾਈਆਂ ਦਿੰਦੇ ਹਾਂ। ਔਰ 1604 ਈਸਵੀ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀਰ ਸੁਭਾਈਮਾਨ ਕੀਤੀ ਗਈ ਸੀ। ਸੋ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਇਨਸਾਨੀਅਤ ਨੂੰ ਪਿਆਰ ਅਤੇ ਭਰਾਤਰੀ ਭਾਵ ਦਾ ਜਿਹੜਾ ਸੁਣਾ ਦਿੰਦੇ ਹਨ। ਸੋ ਜਿਸ ਦੀ ਅੱਜ ਦੇ ਸੰਸਾਰ ਨੂੰ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਜ਼ਰੂਰਤ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਔਰ ਨਾਲ ਹੀ ਅਸੀਂ ਬੜੇ ਹੀ ਦੁਖੀ ਹਿਰਦੇ ਨਾਲ ਇਹ ਖਬਰ ਸਾਂਝੀ ਕਰਨ ਜਾ ਰਹੇ ਹਾਂ ਕਿ 92 ਸਾਲਾ ਮਹਾਨ ਕਸ਼ਮੀਰੀ ਲੀਡਰ ਸੈਯਦ ਅਲੀ ਸ਼ਾਹ ਗਿਲਾਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਸੋ ਉਹ ਕਸ਼ਮੀਰੀਆਂ ਦੀ ਆਜ਼ਾਦੀ ਦੇ ਹੱਕਾਂ ਲਈ ਬਿਨਾਂ ਝੁਕਿਆਂ, ਬਿਨਾਂ ਡਰਿਆਂ, ਬਿਨਾਂ ਵਿਕਿਆਂ ਲੜਦੇ ਰਹੇ ਨੇ। ਸੋ ਇਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਜੋ ਅੱਜ ਦਾ ਜਿਹੜਾ ਸਾਡਾ ਸੱਚੋ ਸੱਚ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕੀਤਾ ਜਾ ਰਿਹਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਕਰਨ ਵਾਲੇ ਭੈਣ ਜੀ ਮਨਮੰਥਨ ਕੌਰ, ਜਦੋਂ ਤੋਂ ਅਸੀਂ ਦਸੰਬਰ 2009 ਤੋਂ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ, ਦਸੰਬਰ 2012 ਤੋਂ, ਉਦੋਂ ਤੋਂ ਹੀ ਇਹ ਇਸ ਪ੍ਰੋਗਰਾਮ ਨਾਲ ਸੱਚੋ ਸੱਚ ਨਾਲ ਜੁੜੇ ਹੋਏ ਨੇ। ਔਰ ਉਦੋਂ ਹਾਲਾਂਕਿ ਹੁਣ ਤਾਂ IP ਬਾਕਸ ਔਰ ਦੂਸਰੇ ਦੇ ਵਿੱਚ ਈਜ਼ੀਲੀ ਅਵੇਲੇਬਲ ਹੈ, ਪਰ ਸਪੈਕਟਰਮ TV ਜਿਹੜਾ ਕਿ ਉਦੋਂ ਟਾਈਮ ਵਾਰਨਰ ਸੀ, ਉਸ ਨੂੰ ਉਹਨਾਂ ਨੇ ਲਵਾਇਆ ਕਿ ਇਸ ਪ੍ਰੋਗਰਾਮ ਨੂੰ ਦੇਖਣ ਲਈ ਵਕਤਨ ਬਵਕਤਨ ਉਹਨਾਂ ਦੀ ਸਾਨੂੰ ਇਨਪੁਟ ਵੀ ਮਿਲਦੀ ਹੈ। ਉਹ ਲਿਖਦੇ ਵੀ ਨੇ, ਫੇਸਬੁੱਕ ਦੇ ਉੱਤੇ ਵੀ ਕਾਮੈਂਟ ਹੁੰਦਾ ਹੈ। ਔਰ ਜਦੋਂ ਕਿਤੇ ਇਨ ਪਰਸਨ ਵੀ ਮਿਲਣ ਤੇ ਉਹ ਹਮੇਸ਼ਾ ਹੀ ਐਪਰੀਸ਼ੀਏਟ ਕਰਦੇ ਨੇ। ਤੁਹਾਨੂੰ ਵੀ ਖਾਸ ਤੌਰ ਤੇ ਹਮੇਸ਼ਾ ਹੌਸਲਾ ਦਿੰਦੇ ਨੇ। ਔਰ ਈਵਨ ਕੱਲ ਵੀ ਜਦੋਂ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੇ ਉੱਤੇ ਅਸੀਂ ਪ੍ਰੋਗਰਾਮ ਕੀਤਾ ਤੇ ਉਹਨਾਂ ਦਾ ਫੇਸਬੁੱਕ ਕਾਮੈਂਟ ਸੀ ਕਿ ਮਾਰਟੀਅਰਸ ਆਰ ਏ ਰੇਅਰ ਬਰੀਡ who are truly blessed by the higher power, respect for all of them, and by Dilawar Singh, whose ultimate sacrifice will never be forgotten by the Sikh Panth। ਕਿ ਇਹ ਸ਼ਹੀਦ ਆਮ ਨਹੀਂ ਹੁੰਦੇ, ਇਹ ਰੱਬ ਵੱਲੋਂ ਵਰਸਾਏ ਹੋਏ ਰੱਬ ਦੀ ਬਖਸ਼ਿਸ਼ ਲੈ ਕੇ ਇਸ ਦੁਨੀਆ ਦੇ ਵਿੱਚ ਆਉਂਦੇ ਨੇ। ਔਰ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਪ੍ਰਣਾਮ। ਔਰ ਭਾਈ ਦਿਲਾਵਰ ਸਿੰਘ ਜਿਨ੍ਹਾਂ ਦੀ ਕੁਰਬਾਨੀ ਨੇ ਹਜ਼ਾਰਾਂ ਹੋਰ ਜ਼ਿੰਦਗੀਆਂ ਨੂੰ ਬਚਾਇਆ, ਉਹਨਾਂ ਦੀ ਕੁਰਬਾਨੀ ਨੂੰ ਪੰਥ ਕਦੇ ਵੀ ਨਹੀਂ ਭੁੱਲੇਗਾ। ਸੋ ਅਸੀਂ ਸਮਝਦੇ ਹਾਂ ਕਿ ਭੈਣ ਜੀ ਖੁਦ ਵੀ ਬਹੁਤ ਟੈਲੈਂਟਡ ਨੇ। ਕਿਸੇ ਵਕਤ ਖੁਦ ਰੇਡੀਓ ਮੀਡੀਆ ਦੇ ਵਿੱਚ ਵੀ ਰਹੇ। ਹੁਣ ਵੀ ਮੈਂ ਤਾਂ ਜਦੋਂ ਮਿਲਦੇ ਨੇ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਹਾਡਾ ਟੈਲੈਂਟ ਜਿਹੜਾ ਉਹ ਲੁਕਿਆ ਹੋਇਆ, ਤੁਸੀਂ ਜਿਹੜਾ ਉਹ ਕੌਮ ਨੂੰ ਦਿਓ ਔਰ ਅੱਗੇ ਆਓ। ਅਸੀਂ TV 84 ਦਾ ਪਲੇਟਫਾਰਮ ਵੀ ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਜਦੋਂ ਮਰਜ਼ੀ 24 ਘੰਟੇ ਜਿਹੜਾ ਮਰਜ਼ੀ ਆਵਰ ਲੈ ਲਓ, ਜੀ ਐਂਕਰਿੰਗ ਕਰ ਲਓ, ਕੋਈ ਹੋਰ, ਪਰ ਉਹਨਾਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਵੀ ਨੇ। ਔਰ ਅਸੀਂ ਇਹੀ ਆਸ ਕਰਦੇ ਹਾਂ ਜਿੱਥੇ ਉਹਨਾਂ ਦੀ ਬਲੈਸਿੰਗ ਔਰ ਉਹਨਾਂ ਦਾ ਪਿਆਰ ਔਰ ਉਹਨਾਂ ਦਾ ਹੌਸਲਾ ਸਾਡਾ ਅਣਮੁੱਲਾ ਸਰਮਾਇਆ ਹੈ, ਉੱਥੇ ਅਸੀਂ ਉਹਨਾਂ ਤੋਂ ਹੋਰ ਵਧੇਰੇ ਐਕਸਪੈਕਟ ਕਰਦੇ ਹਾਂ। ਔਰ ਉਹ ਅਸੀਂ ਉਹਨਾਂ ਦਾ ਵਕਤ ਔਰ ਉਹਨਾਂ ਦਾ ਟੈਲੈਂਟ ਪੰਥ ਦੇ ਭਲੇ ਲਈ, ਪੰਥ ਦੀ ਚੜ੍ਹਦੀ ਕਲਾ ਲਈ ਜਿਹੜਾ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਉਹ ਇਸ ਬਾਰੇ ਜ਼ਰੂਰ ਸੋਚਣ, ਗੰਭੀਰਤਾ ਨਾਲ ਵਿਚਾਰ ਕਰਨਗੇ। ਤੁਸੀਂ ਬਿਲਕੁਲ ਠੀਕ ਸ਼ੁਰੂਆਤ ਕੀਤੀ। ਬੇਸ਼ੱਕ ਮੁਬਾਰਕਬਾਦ ਜਾਂ ਵਧਾਈ ਲਫ਼ਜ਼ ਅਸੀਂ ਦੁਨਿਆਵੀ ਲੋਕ ਆਪਣੇ ਜਜ਼ਬਿਆਂ ਦੇ ਪ੍ਰਗਟਾਵਿਆਂ ਲਈ ਕਰਦੇ। ਜਦੋਂ ਅਸੀਂ ਬਾਣੀ ਦੀ ਗੱਲ ਕਰਦੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ ਕਿ ਇਹ ਨਿਰੰਕਾਰ ਦੇ ਹੁਕਮ ਦੇ ਵਿੱਚ ਨਿਰੰਕਾਰ ਦੀ, ਉਸ ਰੱਬ ਦੀ, ਅੱਲਾਹ ਤਾਲਾ ਦੀ ਸਿਫਤ ਸਲਾਹ ਹੈ। ਔਰ ਇਹ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਵਖਾਨਾ, ਇਹ ਜਿਹੜਾ ਬਿਲਕੁਲ ਇਸ ਗੱਲ ਦੀ ਤਰਜਮਾਨੀ ਹੈ। ਔਰ ਇਹ ਅਸੀਂ ਹੋਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮ ਆਓ ਜੀਓ, ਹੁਕਮ ਦੀ ਖੇਡ ਹੈ। ਔਰ ਗੁਰੂ ਨਾਨਕ ਸਾਹਿਬ ਨੇ ਜਦੋਂ ਬਾਣੀ ਨੂੰ ਮੁੱਢਲੇ ਤੌਰ ਦੇ ਉੱਤੇ, ਜਦੋਂ ਇਹ ਬਾਣੀ ਗੁਰੂ ਨਾਨਕ ਸਾਹਿਬ ਰਾਹੀਂ ਇਸ ਧਰਤੀ ਦੇ ਉੱਤੇ ਪ੍ਰਗਟ ਹੁੰਦੀ ਹੈ ਔਰ ਉਹ ਆਪਣੀ ਬਾਣੀ ਜਿਸ ਕਾਪੀ ਦੇ ਵਿੱਚ ਲਿਖਦੇ ਨੇ, ਉਹੀ ਜਦੋਂ ਅਸੀਂ ਗੁਰਗੱਦੀ ਦੇਣਾ ਕਹਿੰਦੇ ਹਾਂ, ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਨ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਥਾਪ ਕੇ ਆਪਣੀ ਥਾਂ ਜਿਹੜਾ ਹੈ ਉਹ ਗੁਰਗੱਦੀ ਬਖਸ਼ਦੇ ਨੇ। ਤੇ ਉਹੀ ਬਾਣੀ ਦੀ ਰਚਨਾ ਜੋ ਗੁਰੂ ਨਾਨਕ ਸਾਹਿਬ ਨੇ ਕੀਤੀ ਉਹ ਗੁਰੂ ਅੰਗਦ ਸਾਹਿਬ ਦੇ ਹਵਾਲੇ ਹੁੰਦੀ ਹੈ।
ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਆਪਣੀ ਬਾਣੀ ਰਚ ਕੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੇਣ ਵੇਲੇ ਉਹਨਾਂ ਨੂੰ ਬਖਸ਼ਦੇ ਨੇ, ਔਰ ਫਿਰ ਗੁਰੂ ਰਾਮਦਾਸ ਜੀ ਔਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜਿਨ੍ਹਾਂ ਨੇ ਇਹ ਬਾਣੀ ਦਾ ਜਹਾਜ਼ ਗੁਰੂ ਗ੍ਰੰਥ ਸਾਹਿਬ ਰੂਪ ਜਿਹਨੂੰ ਅਸੀਂ ਆਦ ਬੀੜ ਕਹਿੰਦੇ, ਇਹ ਦੋ ਲਫ਼ਜ਼ ਇਸ ਲਈ ਅੱਡ-ਅੱਡ ਨੇ ਕਿਉਂਕਿ ਆਦ ਦਾ ਮਤਲਬ ਹੁੰਦਾ ਹੈ ਓਲਡ, ਪਹਿਲਾਂ ਜਿਹਦੀ ਬਿਗਨਿੰਗ ਹੋਈ, ਕਿਉਂਕਿ ਆਦ ਬੀੜ ਦੇ ਵਿੱਚ 5 ਪਾਤਸ਼ਾਹੀਆਂ ਦੀ ਗੁਰੂ ਨਾਨਕ ਸਾਹਿਬ ਤੋਂ ਪੰਜਵੇਂ ਪਾਤਸ਼ਾਹ ਤੱਕ ਦੀ ਬਾਣੀ, ਔਰ ਫਿਰ ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੀ ਬਾਣੀ। ਸੋ ਇਸ ਸਾਰੇ ਨੂੰ ਜਿਹੜਾ ਗੁਰੂ ਸਾਹਿਬ ਨੇ ਜਿਸ ਨੂੰ ਪੋਥੀ ਸਾਹਿਬ ਦਾ ਨਾਮ ਦਿੱਤਾ, ਪੋਥੀ ਪਰਮੇਸ਼ਰ ਕਾ ਥਾਨ, ਕਿਉਂਕਿ ਇਹ ਰੱਬ ਦੀ ਸਿਫਤ ਸਲਾਹ ਹੈ ਔਰ ਇਸ ਦਾ ਰੁਤਬਾ ਜਿਹੜਾ ਹੈ ਇਸ ਬਾਣੀ ਤੁਹਾਨੂੰ ਉਸ ਸੱਚੇ ਰੱਬ ਨਾਲ ਜੋੜਦੀ ਹੈ। ਔਰ ਇਹੀ ਸਾਡੇ ਲਈ ਗੁਰੂ ਰੂਪ ਦੇ ਵਿੱਚ ਜਦ ਜੇ ਅਸੀਂ ਸਥਾਪਿਤ ਕਰਨ ਦੀ ਗੱਲ ਕਰੀਏ, ਬੇਸ਼ੱਕ ਜਦੋਂ ਅੱਜ ਦੇ ਦਿਨ ਔਰ ਠੀਕ 417 ਸਾਲ ਪਹਿਲਾਂ 1604 ਈਸਵੀ ਨੂੰ ਜਿਹੜੀ ਬੀੜ ਆਦ ਗੁਰੂ ਗ੍ਰੰਥ ਸਾਹਿਬ ਦੀ ਤਿਆਰ ਕਰਵਾਈ ਗੁਰੂ ਅਰਜਨ ਸਾਹਿਬ ਨੇ, ਰਾਮਸਰ ਬਿਲਕੁਲ ਨੇੜੇ ਬੜਾ ਹੀ ਸ਼ਾਂਤ ਮੁਕਾਮ ਹੈ ਜਿੱਥੇ ਲਗਭਗ 4-5 ਸਾਲ ਇਸ ਦੇ ਉੱਤੇ ਜਿਹੜਾ ਭਾਈ ਗੁਰਦਾਸ ਜੀ ਸਾਡੇ ਪਹਿਲੇ ਸਕਰਾਈਬ ਨੇ ਉਹਨਾਂ ਨੇ ਲਿਖੀ ਔਰ ਉਸ 'ਚ ਪੜਤਾਲ ਕਰਕੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿੱਥੇ ਜਾਲੀ ਗੁਰੂ ਡੰਬ ਵੀ ਆ ਗਿਆ ਸੀ ਤੇ ਇੱਕ ਨਾਨਕ ਲਫ਼ਜ਼ ਉਸ ਨਾਲ ਜੋੜ ਕੇ ਬਹੁਤ ਕੁਝ ਐਸਾ ਵੀ ਘੁੰਮ ਰਿਹਾ ਸੀ, ਜਿਵੇਂ ਅੱਜ ਵੀ ਕੁਝ ਤੁਕਾਂ ਤੁਸੀਂ ਇਸ ਕਿਸਮ ਦੀਆਂ ਦੇਖੋਗੇ ਕਿ ਜਿਹਦਾ ਬਾਣੀ ਨਾਲ ਸੰਬੰਧ ਨਹੀਂ ਹੈ, ਜਿਵੇਂ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤਾਤੀ ਵਾਓ। ਹੁਣ ਬਹੁਤ ਸਾਰੇ ਸਮਝਦੇ ਨੇ ਵੀ ਬਾਣੀ ਹੈ, ਬਾਣੀ ਦਾ ਹਿੱਸਾ ਨਹੀਂ ਹੈ। ਇਸੇ ਤਰ੍ਹਾਂ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਅਸੀਂ ਵੀ ਬਚਪਨ 'ਚ ਸਮਝਦੇ ਰਹੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਉਸ ਦੇ ਉੱਤੇ ਇਹ ਤੁਕ ਲਿਖੀ ਹੋਣੀ, ਇਹ ਵੀ ਬਾਣੀ ਦਾ ਹਿੱਸਾ ਨਹੀਂ ਹੈ। ਸੋ ਇਸ ਤੋਂ ਇਲਾਵਾ ਬਹੁਤ ਕੁਝ ਐਸਾ ਪ੍ਰਚਲਿਤ ਸੀ ਔਰ ਉਹਦੇ 'ਚ ਕੁਝ ਡੈਲੀਬਰੇਟ ਸੀ, ਕੁਝ ਵੈਸੇ ਹੀ ਜਿਹੜੇ ਕੋਈ ਵੀ ਅੱਜ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਤੱਕ ਤੁਸੀਂ ਦੇਖਦੇ ਹੋ ਵੀ ਅਸਲੀ ਸ਼ਾਇਰ ਨੇ ਕੀ ਕਿਹਾ ਉਹਦੇ ਨਾਂ ਦੇ ਉੱਤੇ ਕਈ ਸ਼ੇਅਰ ਚੱਲ ਰਹੇ ਹੁੰਦੇ ਨੇ, ਕੋਈ ਉਹਨੂੰ ਕੋਟ ਕਰ ਰਿਹਾ ਹੁੰਦਾ। ਸੋ ਇਸ ਗੱਲ ਦਾ ਧਿਆਨ ਰਹੇ ਕਿ ਗੁਰੂ ਅਰਜਨ ਸਾਹਿਬ ਨੇ ਬੜੀ ਬਰੀਕੀ ਦੇ ਨਾਲ ਜਿੱਥੇ ਉਸ ਓਰੀਜਨਲ ਬਾਣੀ ਨੂੰ ਜਿਹੜੀ ਕਿ ਸੰਭਾਲੇ ਰੂਪ ਦੇ ਵਿੱਚ ਆ ਰਹੀ ਸੀ ਉਸ ਨੂੰ, ਔਰ ਇਹ ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ ਹਰਿਮੰਦਰ ਸਾਹਿਬ ਦਾ ਜ਼ਿਕਰ ਕਰਦੇ ਹਾਂ ਕਿ ਇਹ ਸ਼ਹਿਰ ਚੱਕ ਰਾਮਦਾਸ ਜਿਹੜਾ ਬਾਅਦ ਦੇ ਵਿੱਚ ਅੰਮ੍ਰਿਤਸਰ ਬਣਦਾ ਹੈ, ਇਹ ਗੁਰੂ ਰਾਮਦਾਸ ਜੀ ਵਸਾਉਂਦੇ ਨੇ। ਸਰੋਵਰ ਜਦੋਂ ਜਿਹਨੂੰ ਅਸੀਂ ਪੜ੍ਹਦੇ ਹਾਂ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕੇ ਕਰ ਇਸ਼ਨਾਨਾ ਗੁਰ ਪੂਰੇ ਕੀਨੇ ਦਾਨ। ਇਸ ਸਰੋਵਰ ਦੀ ਖੁਦਾਈ ਗੁਰੂ ਰਾਮਦਾਸ ਜੀ ਜਿਨ੍ਹਾਂ ਦੀ ਲਗਭਗ 9 ਸਾਲ ਦਾ ਗੁਰਿਆਈ ਦਾ ਵਕਤ ਹੈ, ਔਰ ਫਿਰ ਉਸ ਦੀ ਕੰਪਲੀਸ਼ਨ ਗੁਰੂ ਅਰਜਨ ਸਾਹਿਬ ਲਗਭਗ 18 ਸਾਲ ਦੀ ਉਮਰ ਦੇ ਵਿੱਚ ਗੁਰਗੱਦੀ ਤੇ ਬੈਠਦੇ ਨੇ, ਪੰਜਵੇਂ ਪਾਤਸ਼ਾਹ ਨੇ, ਔਰ ਉਹਨਾਂ ਦੇ ਪੀਰੀਅਡ ਦੇ ਵਿੱਚ ਹੀ ਸਰੋਵਰ ਦਾ ਮੁਕੰਮਲ ਹੋਣਾ, ਉਸ ਦੇ ਨਾਲ ਖਾਸ ਤੌਰ ਤੇ ਜਿਹੜਾ ਉਹਦੇ ਵਿਚਕਾਰ ਹਰਿਮੰਦਰ ਸਾਹਿਬ ਦੀ ਸਥਾਪਨਾ ਹੈ ਜਿਸ ਦੇ ਲਈ ਸਾਈਂ ਮੀਆਂ ਮੀਰ ਜੀ ਨੂੰ ਜਿਹਦਾ ਸੰਗੇ ਬੁਨਿਆਦ ਰੱਖਣ ਦੇ ਲਈ ਪਾਲਕੀ ਭੇਜ ਕੇ ਗੁਰੂ ਅਰਜਨ ਸਾਹਿਬ ਲਾਹੌਰ ਤੋਂ ਉਹਨਾਂ ਨੂੰ ਇਨਵਾਈਟ ਕਰਦੇ ਨੇ। ਇੱਧਰ ਹਰਿਮੰਦਰ ਸਾਹਿਬ ਦੀ ਤਾਮੀਰ ਹੋ ਰਹੀ ਹੈ ਕਾਰ ਸੇਵਾ ਦੇ ਨਾਲ, ਉਸ ਦਾ ਇੱਕ ਵੱਖਰਾ ਇਤਿਹਾਸ ਹੈ ਕਿ ਕਿਵੇਂ ਉਸ ਸਾਰੇ ਖਿੱਤੇ ਤੋਂ ਜਿਹੜੀਆਂ ਸਿੱਖ ਸੰਗਤਾਂ ਨੇ ਜਿਨ੍ਹਾਂ ਦੇ ਵਿੱਚ ਹਿੰਦੂ ਵੀ ਨੇ ਮੁਸਲਮਾਨ ਵੀ ਨੇ, ਜਿਹੜੇ ਗੁਰੂ ਨਾਨਕ ਸਾਹਿਬ ਦੇ ਸਰਬ ਸਾਂਝੀਵਾਲਤਾ ਪਿਆਰ ਦੇ ਸੁਨੇਹੇ ਦੇ ਜਿਹੜੇ ਨੇ ਆਸ਼ਿਕ ਨੇ, ਉਸ ਦੇ ਮੁਦਈ ਨੇ, ਉਸ ਦੇ ਪੈਰੋਕਾਰ ਨੇ, ਉਹ ਸਾਰੇ ਇਸ ਦੇ ਵਿੱਚ ਸ਼ਮੂਲੀਅਤ ਕਰਦੇ ਨੇ, ਸੰਗੇ ਬੁਨਿਆਦ ਸਾਈਂ ਮੀਆਂ ਮੀਰ ਰੱਖਦੇ ਨੇ। ਔਰ ਪਹਿਲੇ ਮਜ਼ਹਬਾਂ ਦੇ ਇੱਕ ਜਿਹੜਾ ਉਹਨਾਂ ਨੇ ਇੱਕ ਖਾਸ ਡਾਇਰੈਕਸ਼ਨ ਨੂੰ ਜਾਂ ਖਾਸ ਦਿਸ਼ਾ ਨੂੰ ਹੀ ਪਵਿੱਤਰ ਮੰਨਿਆ ਸੀ, ਕੋਈ ਈਸਟ ਨੂੰ, ਕੋਈ ਵੈਸਟ ਨੂੰ, ਕੋਈ ਨਾਰਥ ਨੂੰ, ਕੋਈ ਸਾਊਥ ਨੂੰ, ਔਰ ਖਾਸ ਤੌਰ ਤੇ ਮੰਦਰਾਂ ਦੇ ਹਵਾਲੇ ਨਾਲ ਤਾਂ ਉਹਨਾਂ ਦੇ ਵਿੱਚ ਸ਼ੂਦਰਾਂ ਨੂੰ ਵੀ ਵੜਨ ਨਹੀਂ ਸੀ ਦਿੱਤਾ ਜਾਂਦਾ। ਅਜੇ ਵੀ ਕੇਰਲਾ ਦੇ ਉਹ ਸਾਬਰਮਤੀ ਸਾਬਰਮਾਲਾ ਵਾਲਾ ਵਰਗਾ ਮੰਦਰ ਹੈ ਜਿੱਥੇ ਔਰਤਾਂ ਨੂੰ ਜਾਣ ਦੀ ਆਗਿਆ ਨਹੀਂ ਹੈ, ਪਰ ਇੱਥੇ ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਸਾਹਿਬ ਜਿਸ ਦੇ 4 ਦਰਵਾਜ਼ੇ ਜਿਹੜੇ ਇਸ ਗੱਲ ਦਾ ਸੁਨੇਹਾ ਸੀ ਕਿ ਕਬੀਰ ਜਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਏ, ਕਿ ਇਹ ਚਾਰੋਂ ਦਰਵਾਜ਼ੇ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਲਈ ਖੁੱਲੇ ਨੇ। ਹਰੀ ਮੰਦਰ, ਇਸ ਗੱਲ ਦਾ ਧਿਆਨ ਰਹੇ, ਮੰਦਰ ਕੋਈ ਬੁੱਤ ਪ੍ਰਸਤੀ ਦੇ ਲਈ
ਬਹੁਤ ਵਾਰ ਜਿਹੜਾ ਟੈਂਪਲ ਲਫ਼ਜ਼ ਜੁੜਿਆ ਹੋਇਆ ਹੈ, ਪਰ ਪੁਰਾਤਨ ਪੰਜਾਬੀ ਦੇ ਵਿੱਚ ਮੰਦਰ ਘਰ ਨੂੰ ਕਹਿੰਦੇ ਸੀ। ਜਦੋਂ ਵੀ ਅਜੇ ਵੀ ਪੁਰਾਣੀਆਂ ਮਾਤਾਵਾਂ ਜਿਹੜੀਆਂ ਇਹ ਅਸੀਸ ਦਿੰਦੀਆਂ ਕਿ ਰੱਬ ਤੁਹਾਨੂੰ ਸੋਹਣੇ ਮੰਦਰ ਦੇਵੇ, ਹੁਣ ਉਹਦਾ ਮਤਲਬ ਸੀ ਕਿ ਸੋਹਣੇ ਘਰ। ਔਰ ਇਹੀ ਜੋ ਹਰੀ ਜਿਹੜਾ ਇਹ ਰੱਬ ਦੇ ਲਈ ਲਫ਼ਜ਼ ਉਸ ਖਿੱਤੇ ਦੇ ਵਿੱਚ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਾਰੇ ਹੀ ਲਫ਼ਜ਼ ਜਿਹੜੇ ਕਿਸੇ ਨਾ ਕਿਸੇ ਹੋਰ ਹਵਾਲੇ ਨਾਲ ਜਾਂ ਇੰਡੀਵਿਜੂਅਲ ਗੋਡਸ ਦੇ ਹਵਾਲੇ ਨਾਲ ਸੀ, ਗੁਰੂ ਸਾਹਿਬ ਨੇ ਉਹਨਾਂ ਨੂੰ ਰੱਬ ਵਾਚਕ ਬਣਾਇਆ। ਸੋ ਇਹ ਰੱਬ ਦਾ ਘਰ ਇਸ ਲਈ ਕਿ ਇੱਥੇ ਕੋਈ ਨਫ਼ਰਤ ਦੀ ਥਾਂ ਨਹੀਂ ਹੈ, ਇੱਥੇ ਕੋਈ ਜ਼ਾਤ ਪਾਤ ਤੇ ਆਧਾਰਿਤ ਕੋਈ ਸਮਾਜ ਨਹੀਂ ਹੈ। ਇਹ ਉਹ ਮਨੁੱਖੀ ਸਮਾਜ ਹੈ ਜਿੱਥੇ ਹਰ ਇੱਕ ਦੂਸਰੇ ਨੂੰ ਗਲਵੱਕੜੀ ਚ ਲੈਂਦਾ ਹੈ, ਪਿਆਰ ਕਰਦਾ ਹੈ, ਉਹ ਇਹ ਮੰਨ ਕੇ ਤੁਰਦਾ ਹੈ ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈ। ਹੁਣ ਹਰਮੰਦਰ ਮੁਕੰਮਲ ਹੋ ਜਾਂਦਾ ਹੈ ਔਰ ਇਧਰ ਦੂਸਰਾ ਜਿਹੜਾ ਵੱਡਾ ਪ੍ਰੋਜੈਕਟ ਗੁਰੂ ਅਰਜਨ ਸਾਹਿਬ ਰਾਮਸਰ ਦੇ ਮੁਕਾਮ ਦੇ ਉੱਤੇ ਆਦ ਬੀੜ ਦੀ ਤਿਆਰੀ ਦੇ ਉੱਤੇ ਜਿਹੜਾ ਹੈ ਉਹ ਆਪਣਾ ਵਕਤ ਦਿੰਦੇ ਨੇ, ਉੱਥੇ ਹੀ ਉਹ ਰਹਿੰਦੇ ਨੇ। ਔਰ ਜਦੋਂ ਇਹ ਆਦ ਬੀੜ ਤਿਆਰ ਹੋ ਜਾਂਦੀ ਹੈ, ਬਹੁਤ ਵਾਰ ਅਸੀਂ ਅੱਜ ਜਿਹਦੇ ਲਈ ਲਫ਼ਜ਼ ਨਗਰ ਕੀਰਤਨ ਜਾਂ ਕਿਸੇ ਵੇਲੇ ਇਸ ਨੂੰ ਜਲੂਸ ਕਿਹਾ ਜਾਂਦਾ ਸੀ, ਜੇ ਸਿੱਖ ਇਤਿਹਾਸ ਦੇ ਵਿੱਚ ਕਹਿਣਾ ਹੋਏ ਕਿ ਪਹਿਲਾ ਨਗਰ ਕੀਰਤਨ, ਪਹਿਲਾ ਜਲੂਸ, ਹੁਣ ਜਦੋਂ ਆਦ ਬੀੜ ਮੁਕੰਮਲ ਹੋ ਜਾਂਦੀ ਹੈ, ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਅਸੀਂ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਦੇ ਤੌਰ ਦੇ ਉੱਤੇ ਵੀ ਯਾਦ ਕਰਦੇ ਹਾਂ, ਬਾਬਾ ਬੁੱਢਾ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਸਿੱਖ ਇਤਿਹਾਸ ਵਿੱਚ। ਉਹਨਾਂ ਨੇ 6 ਗੁਰੂ ਸਾਹਿਬਾਨ ਦੇ ਦਰਸ਼ਨ ਹੀ ਨਹੀਂ ਕੀਤੇ, ਉਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਜਦੋਂ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਦਿੱਤੀ ਜਾਂਦੀ ਹੈ ਤੇ ਸਾਰੀਆਂ ਰਸਮਾਂ ਬਾਬਾ ਬੁੱਢਾ ਜਿਹੜੇ ਨੇ ਅਦਾ ਕਰਦੇ ਨੇ 6ਵੇਂ ਪਾਤਸ਼ਾਹ ਤੱਕ। ਔਰ ਉਹਨਾਂ ਨੇ ਆਪਣੇ ਅਖੀਰਲੇ ਸਾਹ, ਲੰਬੀ ਉਮਰ ਜਿਹਦੇ ਵਿੱਚ ਜਿਹੜੀ ਹੈ 100 ਸਾਲ ਤੋਂ ਜ਼ਿਆਦਾ ਹੈ, ਸ਼ਾਇਦ 112 ਜਾਂ 13 ਸਾਲ, ਮੈਨੂੰ ਐਗਜ਼ੈਕਟ ਯਾਦ ਨਹੀਂ ਹੈ, ਔਰ ਆਪਣਾ ਸਿਰ ਉਹਨਾਂ ਦਾ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ 'ਚ ਟਿਕਦਾ ਔਰ ਉਹ ਆਪਣਾ ਅਖੀਰਲਾ ਸਾਹ ਲੈਂਦੇ ਨੇ। ਔਰ ਉਹਨਾਂ ਨੂੰ ਹੀ ਗੁਰੂ ਨਾਨਕ ਸਾਹਿਬ ਨੂੰ ਜਦੋਂ ਬਹੁਤ ਛੋਟੀ ਉਮਰ ਦੇ ਵਿੱਚ ਮਿਲਦੇ ਨੇ 8-9 ਸਾਲ ਦੇ, ਔਰ ਇਸ ਕਿਸਮ ਦੇ ਉਹਨਾਂ ਦੇ ਸਵਾਲ, ਉਹ ਮੱਝਾਂ ਚਾਰ ਰਹੇ ਨੇ ਕੱਥੂ ਨੰਗਲ ਦੀ ਜੂਹ ਦੇ ਵਿੱਚ, ਔਰ ਉਹਨਾਂ ਦੇ ਜਿਹੜੇ ਸਵਾਲ ਨੇ ਕਿ ਕਿਵੇਂ ਮੌਤ ਕਿਉਂ ਆਉਂਦੀ ਹੈ, ਬੱਚਾ ਵੀ ਕਿਉਂ ਚਲਾ ਜਾਂਦਾ ਹੈ, ਇਹਦਾ ਕੀ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਕਾਕਾ ਹੈ ਤਾਂ ਤੂੰ ਛੋਟਾ ਪਰ ਤੂੰ ਸਵਾਲ ਬੁੱਢਿਆਂ ਵਾਲੇ ਕਰਦਾ। ਇਹ ਬੁੱਢਾ ਜੀ ਲਫ਼ਜ਼ ਉਹਨਾਂ ਦੇ ਨਾਲ ਪਪੂਲਰ ਵੀ ਹੁੰਦਾ ਹੈ ਔਰ ਉਹਨਾਂ ਨੂੰ ਇਹ ਵਰ ਵੀ ਦਿੱਤਾ ਜਾਂਦਾ ਕਿ ਬਾਬਾ ਤੈਥੋਂ ਕਦੇ ਓਲੇ ਨਾ ਹੋਸਾਂ, ਇਹ ਗੁਰੂ ਨਾਨਕ ਸਾਹਿਬ ਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹੀ ਬਾਬਾ ਬੁੱਢਾ ਜਿਹੜੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਸਤਰ ਵਿਦਿਆ ਵੀ ਸਿਖਾਉਂਦੇ ਨੇ ਔਰ ਉਹ ਪਹਿਲੇ ਹਰਮੰਦਰ ਸਾਹਿਬ ਦੇ ਗ੍ਰੰਥੀ। ਔਰ ਜਦੋਂ ਮੈਂ ਨਗਰ ਕੀਰਤਨ ਜਾਂ ਜਲੂਸ ਦੀ ਗੱਲ ਕਰਦਾ, ਬੀੜ ਮੁਕੰਮਲ ਹੋ ਜਾਂਦੀ ਹੈ 1604 'ਚ, ਔਰ ਅੱਜ ਦੇ ਦਿਨ 1 ਸਤੰਬਰ ਨੂੰ ਉਹ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕਦੀ ਹੈ। ਗੁਰੂ ਅਰਜਨ ਸਾਹਿਬ ਨੰਗੇ ਪੈਰੀ ਹੱਥ ਦੇ ਵਿੱਚ ਚੌਰ ਜਿਹੜਾ ਉਸ ਨੂੰ ਚੌਰ ਕਰਦੇ ਹੋਏ ਰਾਮਸਰ ਸਾਹਿਬ ਤੋਂ ਜਿਹੜਾ ਉਹ ਹਰਮੰਦਰ ਸਾਹਿਬ ਤੱਕ ਆਉਂਦੇ ਨੇ ਔਰ ਹਰਮੰਦਰ ਸਾਹਿਬ ਦੇ ਅੰਦਰ ਜਿਹੜਾ ਮੁਕੰਮਲ ਤਿਆਰ ਹੋ ਚੁੱਕਾ ਹੈ ਉਸ ਆਦ ਬੀੜ ਦਾ ਪ੍ਰਕਾਸ਼ ਕੀਤਾ ਜਾਂਦਾ। ਔਰ ਬਾਬਾ ਬੁੱਢਾ ਇਸ ਲਈ ਪਹਿਲੇ ਗ੍ਰੰਥੀ ਨੇ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਬਾਬਾ ਜੀ ਆਵਾਜ਼ਾਂ ਲਓ। ਅੱਜ ਭਾਵੇਂ ਅਸੀਂ ਇਸ ਨੂੰ ਹੁਕਮਨਾਮਾ ਲਫ਼ਜ਼ ਜ਼ਿਆਦਾ ਇਸਤੇਮਾਲ ਕਰਦੇ, ਪਰ ਪੁਰਾਤਨ ਅਸੀਂ ਆਪਣੇ ਇਤਿਹਾਸ 'ਚ ਆਵਾਜ਼ਾਂ ਲੈਣਾ ਜਾਂ ਫਰਮਾਨ ਲੈਣਾ, ਇਹ ਲਫ਼ਜ਼ ਸਾਰੇ ਜਿਹੜੇ ਨੇ ਇਸਤੇਮਾਲ ਹੁੰਦੇ ਨੇ। ਔਰ ਜਿਹੜਾ ਪਹਿਲਾ ਹੁਕਮਨਾਮਾ ਜਿਹੜਾ ਆਂਦਾ 5ਵੇਂ ਪਾਤਸ਼ਾਹ ਦਾ ਹੀ ਉਹ ਸ਼ਬਦ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਿਸੂਰੇ, ਪੂਰਨ ਪੁਰਖ ਅਚੁੱਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਧ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ। ਹੁਣ ਜ਼ਾਹਰ ਹੈ ਕਿ ਇੱਕ ਓੰਕਾਰ ਤੋਂ 18, 10, 20 ਤੱਕ, ਔਰ ਜਿਵੇਂ ਮੈਂ ਕਿਹਾ ਆਦ ਬੀੜ ਦੇ ਵਿੱਚ ਪਹਿਲੇ 5 ਪਾਤਸ਼ਾਹਾਂ ਦੀ ਬਾਣੀ ਹੈ ਔਰ 10ਵੇਂ ਪਾਤਸ਼ਾਹ ਦਮਦਮਾ ਸਾਹਿਬ ਦੇ ਮੁਕਾਮ ਤੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਇਸ 'ਚ ਸ਼ਾਮਲ ਕਰਦੇ ਨੇ ਔਰ ਇਸ ਲਈ ਉਸ ਬੀੜ ਨੂੰ ਫਿਰ ਦਮਦਮੀ ਬੀੜ ਕਿਹਾ ਜਾਂਦਾ ਹੈ। ਔਰ ਇਹੀ ਬੀੜ ਦਮਦਮੀ ਬੀੜ ਜਿਹੜੀ ਹੈ ਉਸ ਨੂੰ ਹਜ਼ੂਰ ਸਾਹਿਬ ਦੇ ਮੁਕਾਮ ਤੇ 10ਵੇਂ ਪਾਤਸ਼ਾਹ
ਜਿਹੜਾ ਗੁਰਗੱਦੀ ਬਖਸ਼ਦੇ ਨੇ ਔਰ ਆਪ ਸੀਸ ਝੁਕਾ ਕੇ ਇਹ ਸਿੱਖ ਕੌਮ ਨੂੰ ਇਹ ਆਦੇਸ਼ ਦਿੱਤਾ ਜਾਂਦਾ ਹੈ ਕਿ ਹੁਣ ਤੋਂ ਬਾਅਦ ਫਿਜ਼ੀਕਲ ਫਾਰਮ ਦੇ ਵਿੱਚ, ਦੇਹ ਰੂਪ ਦੇ ਵਿੱਚ ਕੋਈ ਗੁਰੂ ਨਹੀਂ ਹੋਏਗਾ। ਔਰ ਇਹ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਉਦੋਂ ਤੋਂ ਲੈ ਕੇ ਹਾਲਾਂਕਿ ਬਾਣੀ ਦਾ ਉਹ ਰੁਤਬਾ ਤਾਂ ਪੋਥੀ ਪਰਮੇਸ਼ਰ ਕਾ ਥਾਨ ਉਦੋਂ ਹੀ ਐਸਟੈਬਲਿਸ਼ ਹੋ ਜਾਂਦਾ ਹੈ। ਹਰਿਮੰਦਰ ਸਾਹਿਬ 'ਚ ਹਮੇਸ਼ਾ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਪ੍ਰਕਾਸ਼ ਹੀ ਹੁੰਦਾ ਹੈ। ਔਰ ਅੱਜ ਵੀ ਜਦੋਂ ਅਸੀਂ ਹਰਿਮੰਦਰ ਸਾਹਿਬ ਤੋਂ ਜਿਨ੍ਹਾਂ ਨੇ ਸਵੇਰ ਜਾਂ ਸ਼ਾਮ ਨੂੰ ਜਿਸ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ, ਕੋਠਾ ਸਾਹਿਬ ਤੋਂ ਸਰੂਪ ਲਿਆਂਦਾ ਜਾਂਦਾ ਹੈ ਔਰ ਫਿਰ ਸ਼ਾਮ ਨੂੰ ਸੁਖ ਆਸਨ ਕਰਕੇ ਵਾਪਸ ਲਿਆਂਦਾ ਜਾਂਦਾ ਹੈ, ਤੇ ਅੱਜ ਵੀ ਇਹ ਇੱਕ ਰੀਤ ਹੈ ਕਿ ਜਦੋਂ ਪਲੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕੀਤਾ ਜਾਂਦਾ ਹੈ ਤੇ ਥੱਲੇ ਇੱਕ ਚਿੱਟੀ ਚਾਦਰ ਵਿਛਾਈ ਜਾਂਦੀ ਹੈ। ਕਿਉਂਕਿ ਜਦੋਂ ਇਹ ਬੀੜ ਤਿਆਰ ਹੋ ਗਈ 1604 'ਚ ਪ੍ਰਕਾਸ਼ਮਾਨ ਹੋਈ, ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਖੁਦ ਮੰਜੇ ਤੇ ਨਹੀਂ ਸੁੱਤੇ, ਬੀੜ ਉੱਪਰ ਜਿਹੜੀ ਹੈ ਸੁਭਾਇਮਾਨ ਕਰਕੇ, ਉਹ ਚਾਦਰ ਦਾ ਮਤਲਬ ਹੀ ਹੈ ਉਸ ਦੇ ਥੱਲੇ ਚਾਦਰ ਦੇ ਉੱਤੇ ਗੁਰੂ ਅਰਜਨ ਸਾਹਿਬ ਜਿਹੜੇ ਨੇ ਉਹ ਵਿਰਾਜਮਾਨ ਹੁੰਦੇ ਸੀ। ਸੋ ਇਹ ਸਤਿਕਾਰ ਹੈ। ਅੱਜ ਜਦੋਂ ਗੁਰਗੱਦੀ ਹੈ, ਚਵਰ ਛਤਰ ਤਖਤ ਦੇ ਮਾਲਕ, ਸੋ ਇੱਕ ਪਾਸੇ ਬਹੁਤ ਸਾਰਿਆਂ ਦਾ ਧਿਆਨ ਤਾਂ ਰਿਚੁਅਲਸ 'ਚ ਹੁੰਦਾ ਹੈ ਕਿ ਕਿਵੇਂ ਪ੍ਰਕਾਸ਼ ਕੀਤਾ ਜਾਂਦਾ ਹੈ, ਕਿਵੇਂ ਲਿਆਂਦਾ ਜਾਂਦਾ ਹੈ, ਕਿਵੇਂ ਫੁੱਲ ਵਰਾਏ ਜਾਂਦੇ ਨੇ, ਔਰ ਦੂਸਰੇ ਨੇ ਮੈਂ ਸਮਝਦਾ ਜਿਵੇਂ ਤੁਸੀਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਅੱਜ ਜਦੋਂ ਅਸੀਂ ਦੁਨੀਆ ਦੇ ਵਿੱਚ ਉਹੀ ਨਫ਼ਰਤ, ਉਹੀ ਖਿਚਾ, ਉਹੀ ਵਾਇਲੈਂਸ, ਉਹੀ ਗਰੀਡ, ਉਹੀ ਸਾਰਾ ਪਾਠ ਦੇਖਦੇ ਹਾਂ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜਿਹੜਾ ਇਨਸਾਨੀ ਪਿਆਰ ਦਾ ਮੈਸੇਜ ਹੈ, ਜਿਹੜਾ ਏਕ ਪਿਤਾ ਏਕਸ ਕੇ ਹਮ ਬਾਰਕ ਦਾ ਮੈਸੇਜ ਹੈ, ਜਿਹੜਾ ਇਹ ਮੈਸੇਜ ਹੈ ਕਿ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ, ਕਿ ਇੱਕੋ ਮਿੱਟੀ 'ਚੋਂ ਸਾਨੂੰ ਬਣਾਇਆ ਹੈ, ਉਹੀ ਸਾਡਾ ਸਟਰਕਚਰ ਹੈ, ਉਹੀ ਸਾਡਾ ਬਾਡੀ ਦਾ ਦੇ ਅੰਦਰ ਜੋ ਹੈ ਹਰ ਇੱਕ ਦਾ ਦੁਨੀਆ 'ਚ ਕੋਈ ਡਾਕਟਰਸ ਦੇ ਸਾਹਮਣੇ ਕੋਈ ਰੇਸ ਕਾਲਾ ਚਿੱਟਾ ਪੀਲਾ ਕੋਈ ਵੀ ਹੋਏ, ਉਹਨਾਂ ਦੇ ਉਹੀ 4 ਬਲੱਡ ਗਰੁੱਪ ਨੇ, ਉਹੀ ਉਹਨਾਂ ਦੀ ਸਾਰੀ ਕੈਮਿਸਟਰੀ ਹੈ, ਉਹੀ ਉਹਨਾਂ ਦਾ ਸਾਰਾ ਮੈਕੈਨਿਜ਼ਮ ਹੈ। ਸੋ ਇਸ ਗੱਲ ਨੂੰ ਸਮਝਣਾ ਕਿ ਭਾਈ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ, ਜੇ ਅਸੀਂ ਇਸ ਗੱਲ ਨੂੰ ਮੰਨ ਲਈਏ ਤਾਂ ਫਿਰ ਦੁਨੀਆ ਦੇ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ ਹੋਏਗੀ, ਕਿਸੇ ਦੇ ਹੱਕ ਖੋਣ ਦੀ ਕੋਈ ਗੱਲ ਨਹੀਂ ਹੋਏਗੀ। ਜਿਹੜੀ ਜ਼ਿੰਦਗੀ ਰੱਬ ਨੇ ਇਨਸਾਨੀ ਇਹ ਵਜੂਦ ਜਿਹੜਾ ਸਾਨੂੰ ਦਿੱਤਾ ਹੈ, ਇਹ ਬਹੁਤ ਕੀਮਤੀ ਹੈ। ਔਰ ਬਾਰ-ਬਾਰ ਜਦੋਂ ਅਸੀਂ ਬਾਣੀ ਨੂੰ ਹੀ ਅਸੀਂ ਕੋਟ ਕਰਦੇ ਕਿ ਇਹ ਬਹੁਤ ਵਾਰ ਜਦੋਂ ਡਿਫਰੈਂਟ ਫਾਰਮਸ ਆਫ ਲਾਈਫ ਦੀ ਗੱਲ ਹੁੰਦੀ ਹੈ ਤੇ ਇਸ ਸਾਰੇ ਪਲੈਨਟ ਦੇ ਉੱਤੇ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਸਰਬ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਕਿ ਇਨਸਾਨ ਇਸ ਧਰਤੀ ਦਾ ਮਾਲਕ ਹੈ, ਇਹ ਬਾਦਸ਼ਾਹ ਹੈ ਕਿਉਂਕਿ ਸਾਰੀਆਂ ਫਾਰਮ ਆਫ ਲਾਈਫ ਦੇ ਉੱਪਰ ਹੈ, ਪਰ ਜੇ ਬੰਦਾ ਬੰਦਿਆਂ ਵਾਲੇ ਕੰਮ ਕਰੇ ਤੇ ਫਿਰ ਉਹ ਕੁਦਰਤ ਦੀਆਂ ਰੱਬ ਦੀਆਂ ਨਿਯਮਤਾਂ ਨੂੰ ਮਾਣ ਸਕਦਾ ਹੈ। ਨਹੀਂ ਤਾਂ ਬਹੁਤ ਸਾਰੇ ਅਸੀਂ ਤਾਂ ਪਸ਼ੂਆਂ ਵਾਂਗ ਹੀ ਜਿੰਦੇ ਹਾਂ, ਉਹੀ ਸਾਡੀਆਂ ਕਿਰਿਆਵਾਂ ਨੇ ਜਿਹੜੀਆਂ ਬਹੁਤ ਸਾਰੇ ਪਸ਼ੂ ਕਰਦੇ ਨੇ, ਔਰ ਉਸ ਤੋਂ ਬਿਯੋਂਡ ਅਸੀਂ ਨਾ ਨੇਕੀ ਵੱਲ ਕਦਮ ਵਧਾਉਂਦੇ ਹਾਂ, ਨਾ ਆਪਣੇ ਅੰਦਰ ਉਸ ਲੁਕੇ ਹੋਏ ਰੱਬ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਾਰੀ ਜ਼ਿੰਦਗੀ ਇਵੇਂ ਹੀ ਗੁਜ਼ਰ ਜਾਂਦੀ ਹੈ। ਸੋ ਅਸੀਂ ਅੱਜ ਇਸ ਮੁਬਾਰਕ ਦਿਨ ਦੇ ਮੌਕੇ ਜਿਹੜਾ ਕਿ 417ਵਾਂ ਵਰ੍ਹਾ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ ਦੇ ਹਰਿਮੰਦਰ ਸਾਹਿਬ 'ਚ ਪ੍ਰਕਾਸ਼ਮਾਨ ਹੋਣ ਦਾ ਸਮੂਹ ਸਿੱਖ ਸੰਗਤਾਂ ਨੂੰ ਔਰ TV 84 ਦੇ ਸਾਡੇ ਸਾਰੇ ਹੀ ਭੈਣ ਭਰਾ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣ ਭਰਾ ਨੇ, ਉਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ।